ਅਦਾਰਾ ਜਨਤ ਇੰਟਰਪ੍ਰਾਈਜ਼ਸ ਦੇ ਵੈਬ ਟੀਵੀ ਨਿਊਜ਼ ਚੈਨਲ ਲਾਈਵ ਸਿਟੀ ਨਿਊਜ਼ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੈਂ ਹਾਂ ਜੋਤ। ਨਵ ਜਨਮੇ ਬੱਚੇ ਵੇਚਣ ਦਾ ਧੰਦਾ ਕਰਨ ਵਾਲਾ ਗਿਰੋਹ ਕੀਤਾ ਗਿਰਫਤਾਰ ਪੁਲਿਸ ਨੇ। ਜਲੰਧਰ 'ਚ ਨਵ ਜਨਮੇ ਬੱਚੇ ਵੇਚਣ ਦੇ ਮਾਸਟਰਮਾइंड ਡਾਕਟਰ ਰਮਨਦੀਪ ਕੌਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਬੰਗਾ ਸਮੇਤ डॉक्टर विशाल पनौट अर्बन स्टेट जलंधर, डॉक्टर रीना जसवंत हस्पताल दकोहा फाटक जलंधर, हरजिंदर कौर उर्फ पूजा वासी संगत सिंह नगर जलंधर, सीमा वासी वजीरपुरा ब्यास, आशा उर्फ शीला, उसका पति ब्रिज मोहन दोवे मधुबन कलोनी बस्ती बाबा खेत जलंधर, ज्योति वासी नकोदर खिलाफ पुलिस थाना 7 विच मुकदमा नंबर 179 दर्ज करके 6 दोषियों को गिरफ्तार कर लिया गया है ਅਤੇ ਜਸਵੰਤ ਹਸਪਤਾਲ ਦੀ ਡਾਕਟਰ ਰੀਨਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅੱਜ ਡੀਸੀਪੀ ਹਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਇੱਕ ਵਿਸ਼ੇਸ਼ ਭੇਟਵਾਰਤਾ ਦੌਰਾਨ ਦਿੰਦੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਵ ਜਨਮੇ ਬੱਚਿਆਂ ਨੂੰ ਵੇਚਣ ਦਾ ਧੰਦਾ ਕਰਦੇ ਹਨ, ਜਿਸ ਦੇ ਆਧਾਰ ਤੇ ਹੀ ਵੱਖ-ਵੱਖ ਸਥਾਨਾਂ ਤੇ ਛਾਪੇਮਾਰੀ ਕਰਦੇ ਹੋਏ ਹੋਟਲ ਬਾਜ਼ ਵਿੱਚ ਡਾਕਟਰ ਰਮਨਦੀਪ ਕੌਰ ਅਤੇ ਡਾਕਟਰ ਵਿਸ਼ਾਲ ਪਨੌਟ ਦੇ ਨਾਲ ਹੀ ਬੱਚਾ ਵੇਚਣ ਆਏ मधुबन कलोनी बस्ती बाबा खेल ਦੀ ब्रिज मोहन ਅਤੇ ਉਸਦੀ ਪਤਨੀ ਆਸ਼ਾ ਨੂੰ ਵੀ ਬੱਚੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਵਿੱਚ ਹੀ 2 ਬੱਚਿਆਂ ਨੂੰ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਬਾਕੀ ਹੋਰ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅੱਜ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਡਾਕਟਰ ਰਮਨਦੀਪ ਕੌਰ ਅਤੇ ਸੀਮਾ ਦਾ 2 ਦਿਨ ਲਈ ਰਿਮਾਂਡ ਅਤੇ ਬਾਕੀ 4 ਨੂੰ ਜੁਡੀਸ਼ੀਅਲ ਰਿਮਾਂਡ ਲਈ ਜੇਲ੍ਹ ਭੇਜਣ ਦੇ ਨਾਲ 4 ਮਹੀਨੇ ਦੇ ਬੱਚੇ ਨੂੰ ਨਾਰੀ ਨਿਕੇਤਨ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਾਡੇ ਮੁਕੱਦਮਾ ਨੰਬਰ 179 ਦਰਜ ਕੀਤਾ ਗਿਆ ਡਿਵੀਜ਼ਨ 7 ਦੇ ਵਿੱਚ। ਇਹ ਮੁਕੱਦਮਾ ਸਾਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਦਰਜ ਕੀਤਾ ਗਿਆ, ਜਿਸ 'ਚ ਪਾਇਆ ਗਿਆ ਕਿ ਕੁਝ ਵਿਅਕਤੀ ਜੋ ਹੈ ਨਵਜਾਤ ਸ਼ਿਸ਼ੂਆਂ ਦੀ ਖਰੀਦੋ ਫਰੋਖਤ ਦਾ ਕੰਮ ਕਰ ਰਹੇ ਹਨ। ਇਹ ਮੁਕੱਦਮਾ ਜਦੋਂ ਦਰਜ ਕੀਤਾ ਤਾਂ ਉਹਦੇ ਵਿੱਚ ਅਸੀਂ ਪਾਇਆ ਕਿ ਤਫਤੀਸ਼ ਦੌਰਾਨ ਕਿ 2 ਡਾਕਟਰਸ ਵੀ ਇਨਵੋਲਵ ਸੀ ਤੇ ਇਹਨਾਂ ਤੋਂ ਇਲਾਵਾ ਬੱਚੇ ਨੂੰ ਵੇਚਣ ਵਾਲੇ ਉਹਦੇ ਨਾਨਾ ਨਾਨੀ ਵੀ ਇਸ ਖਰੀਦੋ ਫਰੋਖਤ ਵਿੱਚ ਸ਼ਾਮਲ ਸਨ। ਇਹਨਾਂ 4 ਵਿਅਕਤੀਆਂ ਤੋਂ ਇਲਾਵਾ 2 ਮਿਡਲਮੈਨ ਲੇਡੀਜ਼ ਵੀ ਪਾਈਆਂ ਗਈਆਂ, ਜੋ ਕਿ ਤਫਤੀਸ਼ ਦੌਰਾਨ ਉਹਨਾਂ ਤੋਂ ਪੁੱਛਗਿੱਛ ਕੀਤੀ ਤੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਗਿਆ ਇਸ ਮੁਕੱਦਮੇ 'ਚ। ਸਰ ਹੁਣ ਤੱਕ ਇਹਦੇ ਵਿੱਚ ਕਿੰਨੇ ਕੁ ਡਾਕਟਰਾਂ ਦੀ ਇਨਵੋਲਵਮੈਂਟ ਸਾਹਮਣੇ ਆਈ? ਹਾਲੇ ਤੱਕ ਇਸ ਮੁਕੱਦਮੇ 'ਚ ਸਿਰਫ 2 ਹੀ ਮੁੱਖ ਤੌਰ 'ਤੇ ਡਾਕਟਰਾਂ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਅਤੇ ਹੋਰ ਡਾਕਟਰਾਂ ਦੀ ਇਨਵੋਲਵਮੈਂਟ ਦੇ ਬਾਰੇ 'ਚ ਤਫਤੀਸ਼ ਅਸੀਂ ਕਰ ਰਹੇ ਹਾਂ ਔਰ ਸਾਡੇ ਕੋਲ ਜਾਣਕਾਰੀ ਹੈ ਕਿ ਕੁਝ ਹੋਰ ਡਾਕਟਰ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਹਨ। ਸਰ ਕਿੰਨੇ ਪੈਸੇ ਲੱਗਦੇ ਸਰ ਬੱਚੇ ਵਿੱਚ? ਇੱਕ ਬੱਚੇ ਦੀ ਡੀਲਿੰਗ ਦੀ ਟੋਟਲ ਅਮਾਊਂਟ ਲਗਭਗ 4 ਤੋਂ 5 ਲੱਖ ਦੇ ਕਰੀਬ ਵਿੱਚ ਹੋ ਜਾਂਦੀ ਸੀ ਡੀਲਿੰਗ। ਸਰ ਹੁਣ ਤੱਕ ਕਿੰਨੇ ਬੱਚੇ ਮੰਨ ਚੁੱਕੇ ਨੇ ਵੇਚੇ? ਜੋ ਸਾਡੇ ਕੋਲ ਹੁਣ ਤੱਕ ਦੀ ਤਫਤੀਸ਼ ਦੌਰਾਨ ਜੋ ਚੀਜ਼ਾਂ ਸਾਹਮਣੇ ਆਈਆਂ ਹਨ ਉਹਦੇ ਵਿੱਚ ਹੁਣ ਤੱਕ ਅਸੀਂ ਕੁੱਲ ਮਿਲਾ ਕੇ 2 ਨਵਜਾਤ ਬੱਚਿਆਂ ਦੇ ਬਾਰੇ ਵਿੱਚ ਪਤਾ ਸਾਨੂੰ ਲੱਗਿਆ ਹੈ ਕਿ ਜਿਨ੍ਹਾਂ ਦੀ ਡੀਲਿੰਗ ਕੀਤੀ ਗਈ ਹੈ। ਨਹੀਂ, ਪਹਿਲਾਂ ਅੱਜ ਤੋਂ 1 ਸਾਲ ਤੋਂ ਕਹਿੰਦੇ ਡੀਲਿੰਗ ਹੋ ਰਹੀ ਹੈ ਇਹਨਾਂ ਦੀ। ਇਹ ਚੀਜ਼ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ ਤੇ ਜੇ ਉਹ ਡੀਲਿੰਗ ਪ੍ਰੂਵ ਹੋ ਜਾਏਗੀ ਤਾਂ ਹੀ ਉਹਦੇ ਬਾਰੇ ਕੁਝ ਕਿਹਾ ਜਾ ਸਕਦਾ। ਮੈਡੀਕਲ ਡਿਗਰੀ ਹੈ BE MS ਇੱਕ ਲੜਕੀ ਕਰ ਰਹੀ ਰਮਨਦੀਪ ਕੌਰ, ਉਹ ਜਦਕਿ ਪੰਜਾਬ ਵਿੱਚ ਵੈਲਿਡ ਨਹੀਂ ਹੈਗੀ। ਉਹਦੇ ਬਾਰੇ ਵਿੱਚ ਅਸੀਂ ਲੀਗਲ ਰਿਕੋਰਸ ਕੀ ਹੈਗਾ ਕਿ ਉਹ 'ਤੇ ਐਕਸ਼ਨ ਲਿੱਤਾ ਜਾ ਸਕਦਾ ਕਾਨੂੰਨੀ ਤੌਰ 'ਤੇ ਕਿ ਨਹੀਂ, ਜਾਂ ਮੈਡੀਕਲ ਬੋਰਡ ਹੀ ਉਹ 'ਤੇ ਐਕਸ਼ਨ ਲੈ ਸਕਦਾ, ਉਹਦੇ ਬਾਰੇ ਵਿੱਚ ਅਸੀਂ ਉਸ ਹਿਸਾਬ ਨਾਲ ਐਕਸ਼ਨ ਲਵਾਂਗੇ। ਸਰ ਇਹ ਟੋਟਲ ਅਪਡੇਟ ਵੀ ਕਰਦੇ ਸੀ ਇੱਕ ਦੂਜੇ ਦੀ ਲਿੰਕ ਕਿਸ ਤਰ੍ਹਾਂ? ਇਹਨਾਂ ਦੀ ਲਿੰਕੇਜ ਇਹਨਾਂ ਨੇ IVF ਸੈਂਟਰ ਜਿਹੜੇ ਸੀਗੇ ਲੋਕਲ ਸ਼ਹਿਰ ਦੇ ਵਿੱਚ ਖੁੱਲ੍ਹੇ ਹੋਏ ਆ, ਉੱਥੇ ਜਿਹੜੇ ਐਗ ਡੋਨਰ ਸੀਗੀਆਂ ਲੇਡੀਜ਼ ਉਹ ਇਹਨਾਂ ਦੇ ਸੰਪਰਕ ਵਿੱਚ ਡਾਕਟਰ ਦੇ ਸੰਪਰਕ ਵਿੱਚ ਆਈਆਂ ਤੇ ਉਹਨਾਂ ਨੇ ਇਹ ਸਾਰੀ ਖਰੀਦੋ ਫਰੋਖਤ ਦੇ ਬਾਰੇ ਵਿੱਚ ਪੂਰੀ ਜਿਹੜੀ ਸਕੀਮ ਹੈ ਉਹਨਾਂ ਵੱਲੋਂ ਹੀ ਘੜਤ ਕੀਤੀ ਗਈ ਸੀ। ਉਹਦੇ ਵਿੱਚ ਇਹਨਾਂ ਨੇ ਡਾਕਟਰਸ ਨੂੰ ਪੈਸੇ ਦਾ ਲਾਲਚ ਦੇ ਕੇ ਉਹਦੇ ਵਿੱਚ ਸ਼ਾਮਲ ਕੀਤਾ। ਸਰ ਜਿਵੇਂ ਹੁਣ ਤੁਹਾਡੀ ਜਾਣਕਾਰੀ ਦੇ ਵਿੱਚ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ IVF ਸੈਂਟਰ ਇਨਵੋਲਵ ਨੇ, ਜਿਹੜੇ ਜਲੰਧਰ 'ਚ ਹੋਰ ਵੀ ਚੱਲਦੇ ਕਿ ਉਹਨਾਂ ਦੇ ਵੀ ਹੁਣ ਨਿਗਾਹ ਰੱਖੀ ਜਾ ਸਕਦੀ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਕਿ IVF ਸੈਂਟਰ ਇਨਵੋਲਵ ਹੈਗੇ ਆ। ਮੈਂ ਇਹ ਕਹਿ ਰਿਹਾ ਕਿ ਇਹ ਜਿਹੜੀ ਲੇਡੀ ਟਾਊਟਸ ਸੀਗੀਆਂ ਉਹ IVF ਸੈਂਟਰ ਦੇ ਵਿੱਚ ਐਗ ਡੋਨੇਟ ਕਰਨੇ ਸੀ, ਉਹ ਸੈਂਟਰ ਦੇ ਥਰੂ ਉਹ ਡਾਕਟਰ ਦੇ ਕੰਟੈਕਟ ਵਿੱਚ ਆਈਆਂ। IVF ਸੈਂਟਰ ਕਿਤੇ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ, ਨਾ ਹੀ ਉਹ ਇਸ ਚੀਜ਼ ਨੂੰ ਪ੍ਰੋਪਾਗੇਟ ਕਰਦਾ ਕਿ ਬੇਬੀ ਨੂੰ ਸੇਲ ਕੀਤਾ ਜਾਵੇ। ਇਸ ਮੌਕੇ
के गिरफ्तार किए गए डॉक्टर विशाल भनोट साबका प्रधान नीमा ने अपने ऊपर लगाए दोषां संबंधी कोई खास जानकारी देने की बजाय यही वार-वार कहा कि पुलिस जांच विच मैं सब दस दिता है। डॉक्टर साहब, आप इस धंधे में कैसे आए? तो आप अपनी सफाई में कुछ कहना चाहेंगे डॉक्टर साहब? डॉक्टर विशाल भनोट, आप? मैंने बोला इसमें मेरी कोई इन्वॉल्वमेंट नहीं है, मैंने इन्वेस्टिगेशन में बता दिया होगा, वो इन्वेस्टिगेट कर रहे हैं और जल्दी रिजल्ट सामने आएगा। नहीं, इन्वेस्टिगेट तो कर रहे हैं, तो पर आपको इसमें कैसे दोषी पाया गया? ये मुझे नहीं पता, ये इन्वेस्टिगेशन नहीं, क्योंकि उस जगह पर आप इन्वॉल्व पाएंगे, उस जगह पर आप मिले हैं और पुलिस ने रंगे हाथों कल आपको पकड़ा है। जगह पे तो और भी कई वहाँ पे और कौन कौन लोग थे वहाँ पे? नहीं, आपने बोला ना कि और लोग भी थे वहाँ पे। इन्वेस्टिगेशन चल रही है, मैंने उसमें सब कुछ बता दिया, जो प्रॉपर प्लेटफॉर्म है उसमें मैंने बता दिया। तो डॉक्टर साहब, BMS है तो इस तरह के कैसे आपका ईमान अलाउ करता है इसको? सर, मुझे जो काम अलाउ करता है मैं वही कर रहा हूँ, उसके अलावा कुछ नहीं कर रहा। मैंने इन्वेस्टिगेशन में सारी डिटेल्स बता दी हैं, काइंडली उनसे पूछो। तो आपका कहना है कि आप दोषी नहीं है? ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ? ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ।